ਭਾਈਜਨ ਮੋਟੀ ਜੀ ਦਿਆ ਜਿਹੜੀ ਇਹਦੇ ਗਲਾ ਨਾਲ ਸਾਹ ਘੁੱਟਿਆ ਇਹਨੂੰ ਪੱਖਾ ਨਾ ਬੰਨਣਾ ਉੱਤੇ ਇਹਦਾ ਕੱਦ ਰੁਕਿਆ ਆ ਇਹਦਾ ਕੱਦ ਵਧਾਣਾ ਜਿਹੜਾ ਅੱਜ ਕਿਚਨ ਦਾ ਜਿੰਨਾ ਵੀ ਘਰ ਦਾ ਕੰਮ ਸਾਰਾ ਆਰ ਟੂ ਜ਼ੈਡ ਤੂੰ ਕਰਨਾ। ਚੱਲਾ ਡੋਲਾ ਹੈ 15-15 किलो ਦਾ ਡੋਲਾ ਹੈ। ਉਹ ਸਨੀ ਦਿਓਲ ਦਾ ਡਾਇਲੌਗ ਐਵੇਂ ਨਹੀਂ ਮਸ਼ਹੂਰ ਹੈ ਇਹ 2.5 किलो का हाथ नहीं कातिया ਪਰ ਉਹ ਜਦੋਂ ਪੈਗਾ ਪੁੱਠਾ ਦਾ ਪਤਾ ਉਦੋਂ ਹੀ ਲੱਗੇਗਾ। ਤੇ ਗੱਲ ਕਾਤੀਆ ਦਾ ਹੱਥ ਬਹੁਤ ਭਾਰਾ ਹੈ ਕਾਤੀਆ ਦਾ ਹੱਥ ਬਹੁਤ ਭਾਰਾ ਕਾਤੀਆ ਮਾਰਦਾ ਇੰਜ ਪੁੱਠੇ ਹੱਥੀ ਕਾਤੀਆ ਇੰਜ ਮਾਰਦਾ ਇੱਕ ਵਾਰੀ ਬੰਦਾ ਜਾਂਦਾ ਇਧਰੋਂ ਇੰਜ ਕਰਦਾ ਬੰਦਾ ਮੁੱਦਾ ਹੁੰਦਾ ਜਾਂਦਾ ਕੀ ਕਰਨੀ ਹੈ ਮੈਂ ਜਾਣਦਾ ਤੁਹਾਡੀਆਂ ਸਾਰੀਆਂ ਤਰਕੀਬਾਂ ਵੇਖ ਤੇਰਾ ਕੰਮ ਵੇਖ ਮੈਂ ਇੱਧਰ ਅੱਖਾਂ ਤੇ ਮਾਰਨਾ ਮੇਰੇ ਨਾਲ ਮਾਰੋ ਨਾਲ ਮੈਂ ਜਾਣਦਾ ਤੁਹਾਡੀਆਂ ਸਾਰੀਆਂ ਤਰਕੀਬਾਂ ਤੁਸੀਂ ਜੁਮੇ ਦਾ ਯਾਰ ਟਾਈਮ ਫੁੱਲ ਹੋ ਗਿਆ ਜੁਮੇ ਦਾ ਫਾਰੀ ਸਾਹਿਬ ਨੇ ਕਹਿਣਾ ਕਿ ਹਰ ਵਾਰੀ ਇਹ ਲੇਟ ਫੁੱਲ ਲੇਟ ਇਸ ਟਾਈਮ ਸਿਰਫ 1 ਮਿੰਟ रहेगा सिर्फ 1 मिनट चाबी चला जमात खोल बस नहीं पूरा गर्मी बाहर फुल हुई है ये हले जमात कोई नहीं खड़ी जमात खड़ी होंगे बाबा जी कोई लास्ट मिनट ही रहिंदा सी जी जुबा शुमा पढ़ के लो जी आप हो गए फ्री इस टाइम बदल होने लग गए ने हल्के शायद बारिश फिर आवे सुते पे कि आई है उनका कोई पता नहीं साढ़े क्रिकेटर ने सेंटर च रखी हुई है कोई आवे ठुके टैमो टैमी शुभ आ रहा खोलेगा सेम खोलेगा अस्सलाम वालेकुम क्या हाल है गुलफाम रानी कैसी हैं आप क्या हाल चाल है सेहत भी ठीक है मिजाज ठीक है आपके लो जी बेबे ने नाश्ता बनाना शुरू कर दिया तो हम आप करते हैं नाश्ता क्योंकि मैं वैसे सो गया सिर्फ चाय रस पी के खा के ਤੇ ਉਸ ਤੋਂ ਬਾਅਦ ਬਾਬਾ ਜੀ ਹੁਣ ਭੁੱਖ ਬਹੁਤ ਜ਼ਿਆਦਾ ਲੱਗ ਚੁੱਕੀ ਹੈ ਬੇਬੇ ਵਾਵਾ ਸਾਰੇ ਪਰੌਂਠੇ ਪਕਾ ਲਓ ਜਿੰਨੇ ਪੱਕਦੇ ਨੇ ਅੱਜ ਸਾਰੇ ਦੇ ਸਾਰੇ ਮੈਂ ਖਾ ਲੈਣੇ ठीक है ਉਸ ਤੋਂ पहले व्लॉग शुरू कर लिया अस्सलाम वालेकुम जी क्या हाल है कैसे हैं आप सब उम्मीद है कि सब खैर खैरियत से होंगे सेहत भी ठीक होगी बिल्कुल फिट फाट होंगे भाई को दुआओं में बहुत ज्यादा याद कर रहे होंगे अगर अभी तक आपने चैनल को सब्सक्राइब नहीं किया चैनल को जल्दी से सब्सक्राइब करके बेल आइकन को प्रेस कर ले ताकि हम जल्दी से जल्दी जितनी जल्दी हो सके अपने 5000 रीच कर ले क्योंकि 5000 ही रीच नहीं हो रहे 60-70 रहते हैं सिर्फ 60-70 सब्सक्राइबर रहते हैं 5000 रीच करिए तो बाबा जी ज़्यादा ज़्यादा लाइक करो शेयर करो कमेंट करो तो मुहब्बत फैलाओ चलो जी नाश्ता बन रहा बेबे ने अज दुध रिड़क के लस्सियां शस्सियां बनाती बाबा जी मक्खन शक्खन कढ़ लेने सारे तो परौंठे देखो बड़े मज़ेदार तो खूबसूरत मज़े देखो पूरे तवे का परौंठा नाल साडा भिंडी गोश्त ते नाल ਇਹ ਸਾਡੇ ਜਿਹੜੀਆਂ ਨਾ ਉਹ ਮਲਾਈ ਪਕੌੜੀਆਂ ਤੇ ਜੀ ਗੈਸ ਵੀ ਗਈ ਹੈ ਘਟ ਬੇਬੇ ਕਹਿੰਦੀ ਗੈਸ ਘਟ ਗਈ ਚਲੋ ਜੋ ਵੀ ਹੈ ਜਲਦੀ ਨਾਲ ਨਾਸ਼ਤਾ ਬਣਦਾ ਨਾਸ਼ਤਾ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਦੱਸਦੇ ਆ ਕਿ ਅੱਜ ਦੀ ਆਪਣੀ ਕੀ ਰੁਟੀਨ ਹੈ ਵਲੌਗ ਨੂੰ ਅੱਗੇ ਕੰਟੀਨਿਊ ਕਰਨਾ ਤੇ ਅੱਜ ਆਪਾਂ ਕੀ ਕਰਨਾ એનર્ਜੀਆਂ ਤੁਹਾਡੇ ਭਰਾ ਦੀਆਂ ਵਧ ਰਹੀਆਂ ਨੇ ਕਿਉਂਕਿ ਤੁਹਾਡਾ ਭਰਾ ਦਿਨ ਬ ਦਿਨ ਫਿੱਟ ਹੁੰਦਾ ਜਾ ਰਿਹਾ ਫੁੱਲ ਸਪੀਡ ਨਾਲ ਫਿੱਟ ਹੁੰਦਾ ਜਾ ਰਿਹਾ ਹੁਣ ਤੁਹਾਡੇ ਭਰਾ ਦਾ ਫੁੱਲ ਕਨਸੈਂਟਰੇਟ ਹੈ ਢਿੱਡ ਤੇ ਕਿਉਂਕਿ ਤੁਹਾਡੇ ਭਰਾ ਦਾ ਲੱਕ ਹੋ ਗਿਆ ਫਿੱਟ ਲੱਤਾਂ ਹੋ ਗਈਆਂ ਫਿੱਟ ਮੈਂ ਕਹਿੰਦਾ ਫੁੱਲ ਯੰਗ ਮੈਨ ਪ੍ਰੋ ਬਣ ਗਿਆ ਹੁਣ ਬਾਬਾ ਜੀ ਡੇਲੀ ਦਾ ਆਪਾਂ ਜਿਮ ਮਾਰਨੀ ਹੈ ਤਗੜੀ ਜਿਹੀ ਰੱਖ ਕੇ ਐਕਸਰਸਾਈਜ਼ਾਂ ਕਰਨੀਆਂ ਸਾਰੀਆਂ ਦੇ ਸਾਰੀਆਂ ਕੋਈ ਸ਼ੈ ਨਹੀਂ ਛੱਡਣੀ ਖਾਣ ਪੀਣ ਤੋਂ ਫੁੱਲ ਪਰਹੇਜ਼ ਹੈ ਬਾਬਾ ਜੀ ਫੁੱਲ ਡਾਈਟਿੰਗ ਫੁੱਲ ਸ਼ਾਈਟਿੰਗ ਇਹ ਉਹ ਹੈ ਫੁੱਲ ਪ੍ਰੋਟੋਕੋਲ ਇੱਧਰ ਪਰੌਂਠਾ ਹੋ ਗਿਆ ਵਿੰਗਾ ਸਾਡੀ ਬਾਬਾ ਜੀ ਰੇਸ਼ਮਾ ਥੱਕ ਕੇ ਬੈਠ ਚੁੱਕੀ ਬਾਬਾ ਜੀ ਆਹ ਮੈਨੂੰ ਲੱਗਦਾ ਮੈਂ ਵਲੌਗ ਨਹੀਂ ਕਰ ਰਿਹਾ ਮੈਂ ਕਮੈਂਟਰੀ ਕਰ ਰਿਹਾ ਇਸ ਤੋਂ ਬਾਅਦ ਮੈਨੂੰ ਚਪੇੜ ਪਵੇ ਜਾਂ ਪਰੌਂਠਾ ਉੱਡਦਾ ਹੋਇਆ ਮੇਰੇ ਮੂੰਹ ਤੇ ਆ ਕੇ ਉਠਾ ਕਰਕੇ ਇਸ ਤਰ੍ਹਾਂ ਕਰਕੇ ਤੱਤਾ ਤੇ ਮੇਰੀ ਗੱਲ ਇਧਰੋਂ ਸੜੇ ਮੈਂ ਵਲੌਗ ਕਰਨ ਲੱਗਾ ਬੰਦ ਦਿੱਤੇ ਲੋ ਜੀ ਬੇਬੇ ਦੇ ਕੋਲ ਪੇੜੇ ਕਰਦੇ ਐਡਾ ਵੱਡਾ ਪੇੜਾ ਆਟੇ ਦਾ ਇੱਕ ਬਾਹਰ ਡੇਗ ਗਿਆ ਤੇ ਬੇਬੇ ਜਿਹੜਾ ਹੁਣ ਮੈਨੂੰ ਦਾ ਟਾਸਕ ਕਹਿੰਦੀ ਬਾਹਰ ਸੁੱਟ ਗਿਆ ਤਾਂ ਕਿ ਕੋਈ ਪਰਿੰਦਾ ਸ਼ਰਿੰਦਾ ਠੀਕ ਹੈ ਕੋਈ ਜਿਹੜਾ ਨਾ ਖਾ ਲਵੇ ਹੁਣ ਆਪਾਂ ਸੁੱਟੀ ਇਹਨੂੰ ਕਿੱਥੇ 1 2 3 ਗੋ ਕਿਉਂਕਿ ਇੱਥੇ ਸ਼ਾਮ ਨੂੰ ਫਿਰਨੀਆਂ ਚਿੜੀਆਂ ਸ਼ੁਕਰਨ ਬੱਚਤ ਹੋ ਗਈ ਜਿੱਥੇ ਕਿ ਜਾ ਕੇ ਡਿੱਗਿਆ ਘਾਹ ਤੋਂ ਬਾਹਰ ਉੱਥੇ ਪਰਿੰਦੇ ਸਿੰਦੇ ਬੈਠਦੇ ਨੇ ਕਿਉਂਕਿ ਇਸ ਟਾਈਮ ਬੂਟਿਆਂ ਸਾਹਮਣੇ ਤੇ ਕਾਂ ਬੈਠੇ ਹੁੰਦੇ ਨੇ ਤੇ ਕਾਂ ਲੈਣਗੇ ਖਾ ਉਸ ਤੋਂ ਪਹਿਲਾਂ ਬਾਬਾ ਜੀ ਆਪਣਾ ਬਣ ਗਿਆ ਨਾਸ਼ਤਾ ਹੋ ਗਿਆ ਰੈਡੀ ਤੇ ਹੁਣ ਆਪਾਂ ਨੂੰ ਖਾਈਏ ਹਾਂ ਕਾਂ ਦੇ ਨਸੀਬ ਦਾ ਸੀ ਜਿਹੜਾ ਉੱਡ ਕੇ ਡਿੱਗਿਆ ਕਾਂ ਦੇ ਨਸੀਬ ਦਾ ਸੀ ਉਹ ਆਜ ਉੱਡ ਕੇ ਡਿੱਗਿਆ ਉਹ ਜ਼ਾਹਰ ਹੈ ਕਿ ਜਿਹੜੀ ਕਿਸੇ ਦਾ ਨਸੀਬ ਦੀ ਰੋਜ਼ੀ ਉਹ ਕਿਤੇ नहीं जानी इनके मुंह से जानी शुक्र अल्हम्दुलिल्लाह लो जी खाना शाना खा लिए अब देखते हैं कि क्या करना है आगे A few moments later लो जी आ गया झीला लवार पंजां दी चाह पियाई मंजी ठोक के झीले ने बाबा जी नहा धो के अजे काला सूट पाया अगले ओ नीला पाया नीला मैं थोड़ा जरा ना कलर ब्रांड नहीं पीपल कलर ब्रांड पीपल वाई दी सुना ਵਾਇਵਾ ਸਹੀ ਹੋ ਗਿਆ ਬਾਬਾ ਜੀ ਮੁੰਡਾ ਪਾਸ ਹੋਣ ਦੇ ਨੇੜੇ ਪਹੁੰਚਿਆ ਖਲੋਤਾ ਬਸ ਤੇ ਹੁਣ ਮੁੰਡਾ ਪਾਸ ਨਹੀਂ ਹੁੰਦਾ ਜਾਣ ਕੇ ਕਿਤੇ ਪਾਰਟੀ ਨਾ ਪੈ ਜਾਵੇ 6 ਡਿਗਰੀ ਲੈ ਲਾ ਭਾਈ ਪਾਸ ਹੋਇਆ ਬਹੁਤ ਭੁੱਖ ਲੱਗੀ ਮੈਨੂੰ ਮੈਂ ਕਹਿੰਦਾ ਮੈਨੂੰ ਅੰਤਾਂ ਦੀ ਭੁੱਖ ਲੱਗੀ ਅੰਤਾਂ ਦੀ ਕੋਈ 30-40 ਹਜ਼ਾਰ ਰੁਪਏ ਮੈਨੂੰ ਭੁੱਖ ਲੱਗੀ ਹੋਈ ਹੈ ਠੀਕ ਹੈ ਕੋਈ ਚੰਗੀ ਜੀ ਮੈਂ ਕਹਿੰਦਾ ਕੋਈ ਦੁਨੀਆ ਦੀ ਮਹਿੰਗੀ ਤਰੀਨ ਪਾਕਿਸਤਾਨ ਦੀ ਮਹਿੰਗੀ ਤਰੀਨ ਥਾਂ ਤੇ ਜਾ ਕੇ ਮੈਨੂੰ ਪਾਰਟੀ ਦੇ ਦੇ ਜਿਹੜੀ ਤੇਰੇ ਵਾਲ ਪਾਰਟੀਆਂ ਦਿੰਦੀਆਂ ਉਹ ਮੇਰੇ ਵਾਲੀਆਂ ਭੁੱਲ ਜਾ ਬਸ ਹੁਣ ਇਸ ਟਾਈਮ ਤੇਰੇ ਵਾਲਾ ਪੁੱਤਰ ਤਿਆਰ ਹੋ ਗਿਆ ਗੇਮ ਪੁੱਠੀ ਪੈ ਗਈ ਤੈਨੂੰ ਜਿੰਨੇ ਤੂੰ ਲੋਕਾਂ ਪਾਰਟੀਆਂ ਪਾਈਆਂ ਨੇ ਨਾ ਇਸ ਟਾਈਮ ਬਾਬਾ ਜੀ ਗੇਮ ਪੁੱਠੀ ਪੈਣ ਵਾਲੀ ਮੁੰਡੇ ਦੀ ਡਿਗਰੀ ਲੱਭਣ ਵਾਲੀ ਹੈ ਮੁੰਡਾ ਬਿਲਕੁਲ ਨੇੜੇ ਪਹੁੰਚਿਆ ਖਲੋਤਾ ਤੇ ਸਾਰੀਆਂ ਪਾਰਟੀਆਂ ਪੁੱਠੀਆਂ ਹੋ ਰਹੀਆਂ ਮਹੀਨਾ ਲੱਗ ਹੀ ਜਾਣਾ
ਹੁਣ ਸਾਡੀ ਵਾਰੀ ਮਹੀਨਾ ਲੱਗ ਜਾਣਾ ਵਾਹ 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 ਕੀ ਬਾਤ ਹੈ ਤੇਰੇ ਯਾਰ। ਸਾਡੀ ਵਾਰੀ ਨਾਲ ਹੀ ਮਹੀਨਾ ਲੱਗ ਜਾਣਾ ਹੈ ਆਪਦੀ ਵਾਰੀ ਇੱਕ ਰਾਤੋਂ ਦਿਨ ਨਹੀਂ ਚੜਦਾ ਮਤਲਬ ਮੈਂ ਡਾਕਟਰ ਕੋ ਜਾਵਾਂ ਦੇ ਪਾਰਟੀ ਠੀਕ ਹੈ ਤੂੰ ਡਾਕਟਰ ਕੋ ਕਿਉਂ ਗਿਆ ਠੀਕ ਹੈ ਮੈਂ ਵਾਸ਼ਰੂਮ ਜਾਵਾਂ ਯਾਰ ਐਡੀ ਕਿੱਥੇ ਪਾਰਟੀਆਂ ਤੂੰ ਦਿੱਤੀਆਂ ਵਾ ਹਾਲੇ ਤੱਕ ਇੱਕ ਦਿੱਤੀ ਆ ਅਸਤਗਫੁਰullah ਇਹ ਪਤਾ ਨਹੀਂ ਕਿ ਪਾਰਟੀ ਖਤਮ ਕਿਦੋਂ ਹੁੰਦੀ ਮੈਨੂੰ ਦੇਵੀ ਇਹ ਵੀ ਦਿਮਾਗੋਂ ਬਾਹਰ ਤੇ ਆ ਦਿੱਤੀ ਤੂੰ ਕਦੋਂ ਆ ਹਾਲੇ ਤਾਂ ਉਦੋਂ ਦਿੱਤੀ ਉਹ ਵੀ ਪਾਰਟੀ ਨਹੀਂ ਸੀ ਉਹ ਤਾਂ ਵੈਸੇ ਹੀ ਸੀ ਹਾਂ ਉਹ ਬਸ ਉਹ ਪ੍ਰੋਮੋ ਸੀ ਹੈ ਇੱਕ ਹਲਕਾ ਜਿਹਾ ਵਾਹ ਕੀ ਬਾਤ ਇੱਕ ਦੋ ਜ਼ਰੂਰੀ ਜਿਹੇ ਕੰਮ ਨੇ ਤੇ ਉਹ ਕੰਮ ਕਰਾਈਏ ਬੇ ਕੁਛ ਲੈ ਲੂ ਕੇ ਤਾਂ ਨਹੀਂ ਨਾ ਆਉਣਾ ਜ਼ਰੂਰੀ ਜਨਾਰੀ ਨਾ ਕਾਰ ਤੈਨੂੰ ਚਾਬੀ ਨੂੰ ਰੱਖ ਉੱਥੇ ਪਰਾਂ ਰੋਜ਼ ਹਰ ਵੇਲੇ ਤੇਰਾ ਜ਼ਰੂਰੀ ਨਹੀਂ ਮੁੱਕਦਾ ਕੀ ਮਤਲਬ ਮੇਰੀ ਸੁਣ ਲੈ ਗੱਲ ਅੱਜ ਮੈਂ ਕੋਈ ਕੰਮ ਨਹੀਂ ਕਰਨਾ ਠੀਕ ਹੈ ਵਜ੍ਹਾ ਅੱਜ ਸਾਰਾ ਘਰ ਦਾ ਕੰਮ ਤੇਰੇ ਤੋਂ ਕਰਾਉਣਾ ਵਾ ਮੇਰੇ ਤੋਂ ਕਿਸ ਖੁਸ਼ੀ ਜੀ ਕਿਸ ਮੈਂ ਖੁਸ਼ੀ ਰੋਜ਼ ਕਰਕੇ ਦਿੰਦੀ ਤੂੰ ਨਹੀਂ ਕਰ ਸਕਦਾ ਤੇ ਮੈਂ ਰੋਜ਼ ਕਰਦਾ ਹੀ ਆ ਸੋਹਣੀ ਕੀ ਹੋ ਉਹ ਰੋਜ਼ ਜਿਹੜਾ ਕਰਦਾ ਕਦੀ ਭੋਰਾ ਚਾਹ ਬਣਾ ਲਈ ਕਦੀ ਰੋਟੀ ਚੁੱਕ ਕੇ ਬਣਾ ਦੇ ਨਹੀਂ ਅੱਜ ਕਿਚਨ ਦਾ ਜਿੰਨਾ ਵੀ ਘਰ ਦਾ ਕੰਮ ਸਾਰਾ A to Z ਤੂੰ ਕਰਨਾ ਇਹ ਤੁਸੀਂ ਅੱਜ ਦੇ ਵਲੌਗ ਦਾ ਟੌਪਿਕ ਤੇ ਨਹੀਂ ਸੀ ਕਿ ਤੁਸੀਂ ਇੰਚ ਬਣਾਇਆ ਕਿ ਅੱਜ ਦਾ ਵਲੌਗ ਐਸੇ ਤੇ ਮੈਂ ਬਣਾਉਣਾ ਕਿਹਾ ਉਵੇਂ ਤਾਂ ਨਹੀਂ ਕੰਮ ਬਣਦਾ ਤੇ ਮੈਂ ਬਸ ਅੱਜ ਵੀਡੀਓ ਇਸੇ ਚੀਜ਼ ਦੀ ਬਣਾਉਣੀ ਕਿ ਜਿਹੜਾ ਸਾਰਾ ਘਰ ਦਾ ਕੰਮ ਤੂੰ ਕਰਨਾ ਮਾਈਆਂ ਵੀ ਸਿਆਣੀਆਂ ਨਹੀਂ ਹੋ ਗਈਆਂ ਹੈ ਕਿ ਉਹ ਵੀਡੀਓ ਦੇ ਚੱਕਰ ਦੇ ਵਿੱਚ ਸਾਰਾ ਕੰਮ ਵੀ ਕਢਾ ਯਾਰ ਮੇਰੇ ਕੋਲ ਕੁਕਿੰਗ ਹੁੰਦੀ ਭਲਾ ਕਿਉਂ ਨਹੀਂ ਹੁੰਦੀ ਸਿੱਖੇਗਾ ਤਾਂ ਹੋਵੇਗੀ ਨਹੀਂ ਤੇ ਮੈਂ ਬੰਦਿਆਂ ਨੇ ਕੰਮ ਕਰਨੇ ਨੇ ਕਿ ਮੈਂ ਬੁੜੀਆਂ ਨੇ ਕੰਮ ਕਰਨੇ ਮੈਂ ਹੁਣ ਕੁਕਿੰਗ ਕਰਾਂਗਾ ਸਾਨੂੰ ਸਾਰੇ ਕੰਮ ਆਉਂਦੇ ਆ ਨਾ ਨਹੀਂ ਤੁਹਾਨੂੰ ਬੰਦਿਆਂ ਦੇ ਕੰਮ ਆਉਂਦੇ ਨੇ ਹੁੰਦੇ ਹੀ ਆ। ਬਾਹਰ ਜਾ ਕੇ ਲੜਾਈਆਂ ਕਰਨੀਆਂ ਆਉਂਦੀਆਂ ਨੇ ਲੜਨਾ ਜ਼ਰੂਰ ਆ ਬੁੜੀਆਂ ਨੂੰ ਕੋਈ ਲੜਾ ਕੇ ਵੇਖੀ ਬੁੜੀਆਂ ਤਾਂ ਲੜਦੀਆਂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਕੰਜਰਾ ਆਵੇ ਇਹ ਉਹ ਨਹੀਂ, ਜਿਹੜਾ ਡਾਂਗ ਫੜਾਉਂਦੇ ਡਾਂਗ ਵੀ ਫੜ ਲਓ ਬੁੜੀਆਂ 'ਚ ਕਿਹੜੀ ਪਾਵਰ ਨਹੀਂ ਹੈਗੀ ਬੁੜੀਆਂ ਨਹੀਂ ਲੜ ਸਕਦੀਆਂ ਪਰ ਲੜਨਾ ਨਹੀਂ ਚਾਹੀਦਾ ਬੁੜੀਆਂ ਨੂੰ ਨਹੀਂ ਅੱਛੀ ਬਾਤ ਨਹੀਂ ਭਾਈ ਸਾਡੀ ਬੁੜੀ ਲੜ ਸਕਦੀ ਹੈ ਮਾਸ਼ਾਅੱਲਾ ਡੋਲਾ ਹੈ ਨਹੀਂ, ਅੱਛੀ ਬਾਤ 15 ਕਿਲੋ ਦਾ ਡੋਲਾ ਹੈ ਨਾਲੇ ਬੰਦੇ ਉਹ ਸਨੀ ਦਿਓਲ ਦਾ ਡਾਇਲੌਗ ਐਵੇਂ ਨਹੀਂ ਮਸ਼ਹੂਰ ਹੈ ये 2.5 किलो का हाथ नहीं कातिया ਪਰ ਉਹ ਜਦੋਂ ਪਏਗਾ ਪੁੱਠਾ ਦਾ ਪਤਾ ਉਦੋਂ ਹੀ ਲੱਗੇਗਾ ਤੇ ਗੱਲ ਕਾਤੀਆ ਦਾ ਹੱਥ ਬਹੁਤ ਭਾਰਾ ਹੈ ਕਾਤੀਆ ਦਾ ਹੱਥ ਬਹੁਤ ਭਾਰਾ ਕਾਤੀਆ ਮਾਰਦਾ ਇੰਜ ਪੁੱਠੇ ਹੱਥੀ ਕਾਤੀਆ ਇੰਜ ਮਾਰਦਾ ਇੱਕ ਵਾਰੀ ਬੰਦਾ ਜਾਂਦਾ ਇਧਰੋਂ ਇੰਜ ਕਰਦਾ ਬੰਦਾ ਮੁੱਦਾ ਹੁੰਦਾ ਨਹੀਂ, ਜਾਂਦਾ ਹੁਣ ਵੱਲ ਨਾ ਗੱਲਾਂ ਗੁੱਲਾਂ ਚੁੱਪ ਕਰਕੇ ਸਬਜ਼ੀ ਬਣਾ ਤੇ ਹਾਂਡੀ ਪਕਾ ਤੇ ਆਟਾ ਗੁੰਨ ਰੋਟੀਆਂ ਬਣਾ ਪਕਾ ਕੇ ਤੇ ਰੋਟੀ ਸਾਰਾ ਮਿਲਕਾ ਕੇ ਫਿਰ ਇੱਥੇ ਪੋਚੀ ਵੀ ਤੂੰ ਲਾਉਣੀ ਭਾਂਡੇ ਵੀ ਤੂੰ ਧੋਣੇ ਜਿਹੜੇ ਅੰਦਰ ਕੱਪੜੇ ਤੈਅ ਕਰਨ ਵਾਲੇ ਪਊ ਵੀ ਤੂੰ ਕਰਨੇ ਡੇਲੀ ਤੇ ਮੈਂ ਕਰਦੀ ਅੱਜ ਮੈਨੂੰ ਬਾਹਰ ਆਰਾਮ ਸਕੂਨ ਵਾਸਤੇ ਤੇ ਅੱਜ ਕੰਮ ਤੂੰ ਕਰ ਹੋਸ਼ ਚੋ ਮੈਂ ਤੁਹਾਨੂੰ ਬਾਹਰੋਂ ਲਿਆ ਦਿੰਦਾ ਮੈਂ ਤੁਹਾਨੂੰ ਬਾਹਰੋਂ ਲਿਆ ਦਿੰਦਾ ਮੈਨੂੰ ਹੋਸ਼ ਨਹੀਂ ਲੱਗਦੇ ਮੈਨੂੰ ਤੁਸੀਂ ਨਾ ਨਸ਼ੇ ਚ ਲੱਗ ਰਹੇ ਜੇ ਮੈਨੂੰ ਹਲਕਾ ਹਲਕਾ ਤੁਸੀਂ ਇੰਜ ਲੱਗ ਰਿਹਾ ਜਿਵੇਂ ਨਾ ਤੁਸੀਂ ਉਹ ਕਹਿੰਦੇ ਨੇ ਨਾ ਅੱਜ ਮੈਂ ਨਸ਼ੇ ਮੇ ਹੂੰ ਤੁਸੀਂ ਉਹ ਮੈਨੂੰ ਲੱਗ ਰਿਹਾ ਜੀ ਅੱਜ ਮੈਂ ਨਸ਼ੇ ਮੇ ਹੂੰ ਨਾ ਮੈਂ ਸਵਾਰ ਖਾਂਦੀ ਨਾ ਮੈਂ ਪਾਨ ਖਾਂਦੀ ਨਾ ਮੈਂ ਸਪਾਰੀ ਖਾਂਦੀ ਮੈਂ ਚਾਹ ਪੀਣੀ ਚਾਹ ਨਾਲ ਨਸ਼ਾ ਟੁੱਟਦਾ ਵਾ ਨਸ਼ਾ ਹੁੰਦਾ ਨਹੀਂਗਾ ਠੀਕ ਆ ਵਾਹ ਮਲੰਗਨੀ ਹੈ ਦਾਤਾ ਦੀ ਦੂਸਰੀਆਂ ਚੀਜ਼ਾਂ ਨਹੀਂ ਮੈਂ ਕਿਸੇ ਦੇ ਲਾਗੇ ਵੀ ਜਾਂਦੀ ਮੈਂ ਅੱਜ ਤੱਕ ਜ਼ਿੰਦਗੀ 'ਚ ਕੱਚੇ ਚੌਲ ਨਹੀਂ ਮੂੰਹ 'ਚ ਪਾਏ ਚਲੋ ਪਕਾਣਾ ਕੀ ਦੱਸੋ ਮੈਨੂੰ ਜਿਹੜੀ ਸਬਜ਼ੀ ਲਿਆਂਦੀ ਸੀ ਕੱਲ ਸਬਜ਼ੀ ਕੱਲ ਮੈਂ ਲੈ ਕੇ ਆਇਆ ਸੀ ਭਿੰਡੀਆਂ ਤੁਸੀਂ ਪਕਾ ਲਈਆਂ ਹੁਣ ਰਹਿ ਗਏ ਆਪਣੇ ਕੋਲ ਕੱਦੂ ਰਹਿ ਗਏ ਨੇ ਬਤਾਉ ਰਹਿ ਗਏ ਨੇ ਆਲੂ ਰਹਿ ਗਏ ਨੇ ਤਿੰਨਾਂ ਚੋਂ ਦੱਸੋ ਕੀ ਸ਼ਾ ਪਕਾਣਾ ਇਹ ਜਿਹੜਾ ਕੰਮ ਤੇ ਤਰਦਾ ਯਾਰ ਇਹ ਕਿਹਾ ਸੀ ਵੀ ਭਿੰਡੀਆਂ ਮਜ਼ੇ ਦੀਆਂ ਨਹੀਂ ਪੱਕੀਆਂ ਹਾਂ। ਤੇ ਖਾ ਵੀ ਸਾਰੀਆਂ ਲਈਆਂ ਅੱਛਾ ਉਹ ਤੁਸੀਂ ਕੱਲ ਦੀ ਗੱਲ ਦਿਲ ਤੇ ਲਾਈ ਏ ਜਿਹੜੇ ਬੈਂਗਣਾ ਨੇ ਇਹ ਤੂੰ ਪਕਾਉਣੇ ਆ, ਮੈਂ ਨਹੀਂ ਪਕਾਉਣੇ ਉਹ ਤੁਸੀਂ ਕੱਲ ਦੀ ਗੱਲ ਦਿਲ ਤੇ ਲਾਈ ਬੈਠੇ ਜੇ ਇਹ ਪਸੰਦ ਵੀ ਤੇਰੀ ਆ ਜਿਹੜੀ ਤੂੰ ਲਿਆਂਦੀ ਹੈ ਨਾ ਸੀਨ ਸੋਹਣੀ ਹੈ ਇੰਨਾ ਦਿਲ ਤੇ ਨਹੀਂ ਲਿਆ ਤੇ ਮੈਂ ਤੇ ਐਵੇਂ ਮਜ਼ਾਕ ਕੀਤਾ ਸੀ ਨਹੀਂ, ਮੈਂ ਤੇ ਨਹੀਂ, ਮੈਂ ਤੇ ਐਵੇਂ ਪੁੱਛੀ ਕੀਤਾ ਸੀ ਐਡਾ ਮੈਨੂੰ ਐਡੇ ਮਸਕੇ ਨਾ ਲਾ ਠੀਕ ਆ ਉਹ ਸਿਆਣੇ ਕਹਿੰਦੇ ਨਾ ਵੀ ਜਦੋਂ ਇਹ ਦਾਲ ਨਾ ਇਹ ਗਲਦੀ ਹੋਵੇ ਨਾ ਤੇ ਉਦੋਂ ਇਹ ਚੁੰਡੀ ਵਿੱਚ ਮਿੱਠੇ ਸੋਡੇ ਦੀ ਪਾ ਦਿਓ ਉਹ ਗੱਲ ਤੂੰ ਕਰਨ ਡਿਆ ਵਾ ਤੂੰ ਮਿੱਠੀਆਂ ਨਾ ਲਾ ਮੈਨੂੰ ਤੇ ਤੂੰ ਜਿਹੜਾ ਕੰਮ ਉਹ ਕਰ ਇਹ ਕੰਮ ਤੇ ਔਖਾ ਹੈ ਭਾਈ ਪਰ ਕੋਈ ਨਹੀਂ ਜੱਟਾ ਕਰਾਂਗੇ ਥੋੜਾ ਵੀ ਲਿਆਓ ਬਤਾਓ। ਚਮਿਸਕ ਹੋਈ ਨਾ ਤੇ ਫਿਰ ਡੰਡਾ ਮੈਂ ਲੈ ਕੇ ਕਿਸੇ ਨੇ ਚੂਚਾ ਨਹੀਂ ਐਵੇਂ ਦਾ ਖਾਣਾ ਬਣਾਉਣਾ ਤੁਸੀਂ ਜ਼ਿੰਦਗੀ 'ਚ ਨਹੀਂ ਪਕਾਇਆ ਹੋਣਾ ਤੁਸੀਂ ਜ਼ਿੰਦਗੀ 'ਚ ਨਾ ਪਕਾਇਆ ਹੋਣਾ ਨਾ ਖਾਧਾ ਹੋਣਾ ਨਾ ਤੁਹਾਨੂੰ ਐਵੇਂ ਦੇ ਬਣਾਉਣੇ ਹੁੰਦੇ ਤੁਹਾਨੂੰ ਕੀ ਪਤਾ ਕੁਕਿੰਗ ਕੀ ਹੁੰਦੀ ਹੈ ਅੱਜ ਮੈਂ ਤੁਹਾਨੂੰ ਕਰਕੇ ਵਿਖਾਵਾਂਗਾ ਚਲੋ ਕਰਕੇ ਵਿਖਾਵਾਂਗਾ ਚੰਨ ਬਹੁਤੀ ਕਿਸ ਕਵਾ ਜੇਗੀ ਇਹ ਉਹ ਨਾ ਆਪਦੇ ਚੰਡਾ ਮਾਰਨ ਡਿਆ ਤੇ ਬਤਾਉ ਭੁੱਲ ਕੇ ਵਿੱਚ ਪਾਣੀ ਦਾ ਗਲਾਸ ਟੋਕ ਕੇ ਖੜਾਤਾ ਹੋਵੇ ਮੇਰੇ ਹੱਥ ਤੇ ਨਹੀਂ ਕਿਸੇ ਨੇ ਬੋਲਣਾ ਠੀਕ ਹੈ ਜਿਵੇਂ ਮੈਂ ਪਕਾਵਾਂਗਾ ਮੈਨੂੰ ਪਕਾਉਣ ਦੇਣਾ ਤੁਸੀਂ ਸਿਰਫ ਟੇਸਟ ਦੱਸਣਾ ਐਂਡ ਤੇ ਹਾਂ ਐਂਡ ਤੇ ਜਾ ਕੇ ਮੈਨੂੰ ਟੇਸਟ ਦੱਸਣਾ 2 ਦਿਨਾਂ ਬਾਅਦ ਜਦੋਂ ਸਾਰੀ ਹੰਡ ਰੋਟੀ ਹੋ ਗਈ ਜਾਂ ਫਿਰ ਉਹ ਆਪਦੀ ਖਾਂਚੀ ਜੀ ਲਾ ਲਾ ਉਹਦੇ ਨਾਲ ਮੋਬਾਈਲ ਲਾ ਲਾ ਅੱਛਾ ਜਿਹੜਾ ਤੂੰ ਵੇਖਦਾ ਰਹੇ ਮੈਂ ਮੋਬਾਈਲ ਵੀ ਨਹੀਂ ਫੜਨਾ ਵਲੌਗ ਕਿੰਨੇ ਬਣਾਉਣਾ ਫਿਰ ਵਲੌਗ ਕਿੰਨੇ ਮੈਂ ਵੀ ਤਾਂ ਕਰ ਹੀ ਲੈਂਦੀ ਆ ਨਾ ਕਿੰਜ ਕਰ ਲੈਣੇ ਤੁਸੀਂ ਕਦੀ ਕਦੀ ਮੈਂ ਵੀ ਤਾਂ ਕਰ ਹੀ ਲੈਂਦੀ ਨਹੀਂ ਤੁਸੀਂ ਕੈਮਰਾਮੈਨ ਬਣਨਾ ਬੱਬਾ ਜੀ ਬੇਬੇ ਕੈਮਰਾਮੈਨ ਬਣੇਗੀ ਠੀਕ ਹੈ ਤੇ ਫਿਰ ਮੈਂ ਸਾਰਾ ਕੰਮ ਮੈਨੂੰ ਕਰਾਂਗਾ ਕੈਮਰਾਮੈਨ ਬਣਨਾ ਨਹੀਂ ਹੁੰਦਾ ਤੁਹਾਨੂੰ ਮੈਂ ਬਣਾ ਦਿਆਂਗਾ ਐ ਟ੍ਰੇਨ ਕਰ ਦਿਆਂਗਾ ਤੁਹਾਨੂੰ ਫੁੱਲ ਟ੍ਰੇਨਿੰਗ ਪ੍ਰੋਵਾਈਡ ਮੈਂ ਕਰਾਂਗਾ ਕੈਮਰੇ ਨੂੰ ਛੱਡ ਕੇ ਉਦਾਂ ਵੇਖਣ ਲੱਗ ਜਾਂਦੀ ਆ ਵੀ ਹਾਂ ਬੇਬੇ ਦਾ ਵੀ ਸੀਨ ਸਹੀ ਹੈ ਕੈਮਰਾ ਫੜਾਓ ਨਾ ਕੈਮਰਾ ਇੱਥੇ ਸੈੱਟ ਕਰ ਦੇਣਾ ਲਓ ਜੀ ਕੈਮਰੇ ਦੇ ਵਿੱਚ ਦੇਖਣਾ ਕੈਮਰੇ ਛੱਡ ਕੇ ਅੱਛਾ
ਹਾਂ ਠੀਕ ਹੈ ਕੈਮਰਾ ਇੱਧਰ ਲੱਗਿਆ ਇੱਧਰ ਦੇਖੀ ਜਾਂਦੀ ਉਧਰ ਹੱਥ ਉੱਤੇ ਥੱਲੇ ਹੋ ਗਿਆ ਕਿਤੇ ਛੱਤ ਦੀ ਵੀਡੀਓ ਬਣੀ ਹੁੰਦੀ ਕਿਤੇ ਜ਼ਮੀਨ ਦੀ ਵੀਡੀਓ ਬਣੀ A few moments later. तो मैं एक बार चला बाजार में आया बाहर मुंडा आया ठीक है मैं आके जरा ना ਤੁਹਾਡੇ ਸਾਰੇ ਕੰਮ ਕਰਦਾ ਲੋ ਜੀ ਬੇਬੇ ਚਲੋ ਜੀ ਪਹਿਲੇ ਕਿਹੜਾ ਚੱਲ ਕੇ ਜਾ ਕੇ ਸਾਰੇ ਆਪਣੇ ਕੰਮ ਨੇ ਉਹ ਕਰ ਲਏ ਨਿਬੇੜ ਲਈ ਉਸ ਤੋਂ ਬਾਅਦ ਆ ਕੇ ਫਿਰ ਸਾਰੇ ਕੰਮ ਨੇ ਚੱਲ ਵੀ ਚੋਰੀ ਮਾਰ ਕੇ ਇੱਕ ਮਿੰਟ ਬਾਅਦ ਇਸ ਤੋਂ ਪਹਿਲੇ ਕਿ ਮੈਨੂੰ ਘਰੋਂ ਆਵਾਜ਼ ਵੱਜੇ ਸਿੱਧੇ ਜਾਂਦੇ ਸਿੱਧੇ ਇਸ ਤੋਂ ਪਹਿਲੇ ਕਿ ਘਰੋਂ ਦੁਬਾਰਾ ਆਵਾਜ਼ ਵੱਜੇ ਨਿਕਲ ਜਾਓ ਸਪੀਡਾਂ ਵਟੋ ਆ ਕੇ ਵੇਖਾਂਗੇ ਕਰ ਲਾਂਗੇ ਕੋਈ ਨਹੀਂ ਭੁੱਖ ਲੱਗੀ ਬਹੁਤ ਬਾਈ ਜਨ ਮੋਟੀ ਜੀ ਦਿਆ ਜਿਹੜੀ ਇਹਦੇ ਗਲਾ ਨਾਲ ਸਾਹ ਘੁੱਟਿਆ ਇਹਨੂੰ ਪੱਖਣਾ ਬੰਨਣਾ ਉੱਤੇ ਦਾ ਕੱਦ ਰੁਕਿਆ ਆ ਇਹਦਾ ਕੱਦ ਵਧਾਣਾ ਜਿਹੜਾ 120 ਰੁਪਏ ਇੰਨੀ ਸਸਤੀ ਰੇਟ ਡਬਲ ਕਰ ਦਿਓ ਭਾਈ ਰੇਟ ਡਬਲ ਕਰ ਦਿਓ ਹਰ ਸ਼ੈ ਮਹਿੰਗੀ ਹੋਈ ਵੀ ਤੁਸੀਂ ਰੇਟ ਵਧਾ ਦਿਓ ਜਦੋਂ ਮੈਂ ਲੈ ਕੇ ਜਾਣੇ ਉਦੋਂ ਸਸਤੀਆਂ ਕਰਦੇ ਤੂੰ ਕਿਹਨੂੰ ਬੰਨਣਾ ਵਾ ਮੈਂ ਤੈਨੂੰ ਬੰਨਾ ਪੁੱਤਰ ਕਿਸੇ ਦਿਨ ਟੈਨਸ਼ਨ ਨਾ ਲੈ ਤੇਰਾ ਰਿਜ਼ਲਟ ਆ ਲੈਂਦੇ ਤੈਨੂੰ ਐਸਾ ਟੀਕਾ ਲੱਗਣਾ ਨਾ ਟੈਨਸ਼ਨ ਨਾਲ ਚੋਰੀ ਫੜ ਇਹਨੂੰ ਫੁੱਟਬਾਲ ਖੋਰਾ ਫੁੱਟਬਾਲ ਦੇ ਯਾਰ ਫੁੱਟਬਾਲ ਦੇ ਲੈ ਅਰੇ ਯਾਰ ਇੱਕ ਲਾਈਏ ਫੜ ਲਾ ਯਾਰ ਤੂੰ ਤੇ ਭੱਜ ਹੀ ਗਿਆ ਚਲੋ ਜੀ अस्सलाम वालेकुम ਆ ਗਿਆ ਤਾਂ ਮੈਂ ਡੀ ਕੇ ਨਾ ਕਦੋਂ ਵੀ ਦੇਖਣ ਲਈ ਹੁਣ ਆਉਂਦਾ ਤਾਂ ਯਾਰ ਘਰ ਹੀ ਲੈਂਦੇ ਹਾਂ ਤੁਸੀਂ ਸ਼ੁਰੂ ਵਿੱਚ ਖੇਲ ਹੀ ਲਿਆ ਗੰਡਾ ਇੱਕ ਤੇ ਅੱਜ ਮੈਂ ਲੱਗੀ ਸੀ ਮੈਂ ਤੇਰਾ ਖੜਕਾ ਸੁਣਿਆ ਤਾਂ ਮੈਂ ਛੱਡਤਾ ਵਾਹ ਇਹ ਵੀ ਸੀਨ ਠੀਕ ਹੈ ਖੜਕਾ ਸੁਣਿਆ ਤੇ ਨਾਲ ਹੀ ਫਿਰ ਕੰਮ ਛੱਡਦਾ ਚਲੋ ਉਠੋ ਕੈਮਰਾ ਫੜੋ ਉਠੋ ਮਿੰਟ ਮਾਰੋ ਕੱਪੜੇ ਗੰਦੇ ਹੋ ਗਏ ਤੇ ਕੱਪੜਿਆਂ ਦਾ ਮੇਰਾ ਕੁਝ ਨਹੀਂ ਕਹਿਣਾ ਇਹਨਾਂ ਨੂੰ ਲਾ ਦਿਓ ਥੱਲੇ ਲੋ ਜੀ ਇਹ ਆਪਣਾ ਆ ਗਿਆ ਜੀ ਸਾਰੇ ਦਾ ਸਾਰਾ ਜਿਹੜਾ ਨਾ ਕਤਰ ਤੋਂ ਮੰਗਾਇਆ ਸਾਜ਼ੋ ਸਮਾਨ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਲਾਹੁ ਅਕਬਰ ਇਧਰੋਂ ਅੱਗੇ ਉਂਗਲ ਨਾ ਕਰੋ ਸਾਰਾ ਕੈਮਰਾ ਨਾ ਹੋਇਆ ਤੁਸੀਂ ਕਹਿੰਦੇ ਕੀ ਕਰਨ ਡਿਆ ਵਾ ਵਾਹ ਲੈ ਉਹ ਮੈਂ ਤੈਨੂੰ ਕਿੱਥੇ ਮੈਂ ਅੱਖਾਂ ਨਹੀਂ ਕਰਨੀਆਂ ਮੈਂ ਜਾਣਦਾ ਤੁਹਾਡੀਆਂ ਸਾਰੀਆਂ ਤਰਕੀਬਾਂ ਵੇਖ ਤੇਰਾ ਕੰਮ ਵੇਖੋ ਮੈਂ ਕੰਮ ਇੱਧਰ ਅੱਖਾਂ ਤੇ ਮਾਰੋ ਨਾ ਮੇਰੇ ਨਾਲ ਮਾਰੋ ਨਾਲ ਮੈਂ ਜਾਣਦਾ ਤੁਹਾਡੀਆਂ ਸਾਰੀਆਂ ਤਰਕੀਬਾਂ ਤੁਸੀਂ ਚੜਾਈ ਖੜਾਉਂਦਾ ਕੀ ਕਰੀ ਦਿੰਦਾ ਖੋਪੇ ਤੁਸੀਂ ਚਾਹੁੰਦੇ ਜੇ ਕਿ ਬਾਬਾ ਜੀ ਮੈਨੂੰ ਤਕਲੀਫ ਹੋਵੇ ਹੈ ਮੈਂ ਸਭ ਜਾਣਦਾ ਰਮਜ਼ਾਂ ਤੁਹਾਡੀਆਂ ਮੈਂ ਇੱਕ ਰਮਜ਼ ਤੋਂ ਕੀ ਕਹਿੰਦੇ ਨੇ ਕਾਰਵਾਵਾਂ ਇਹ ਛਿਲ ਦੇਣਾ ਇੰਜ ਤੈਨੂੰ ਪਤਾ ਮੈਨੂੰ ਪਤਾ ਆ ਮੈਂ ਫਿਰ ਇੰਨਾ ਕਿ ਮੈਨੂੰ ਚੇਤਾ ਹੀ ਇਹ ਇੰਜ ਕਰੀਦਾ ਹੁੰਦਾ ਸੀਗਾ ਨਿੱਕੇ ਹੁੰਦੇ ਜਦੋਂ ਕੋਲ ਬਈਦਾ ਹੁੰਦਾ ਸੀ ਨਾ ਸਾਰੇ ਛਿਲਣੇ ਆ ਲਾ ਦੇ ਇਹਨੂੰ ਪਿੱਛੋਂ ਪਹਿਲਾਂ ਛਿਲ ਲੈਣਾ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਇਹ ਤੇ ਨਹੀਂ ਨਾ ਅੱਖਾਂ 'ਚ ਪਾਉਂਦਾ ਨਹੀਂ ਯੈਸ ਤੇ ਇਹਨੂੰ ਛਿੱਲੇ ਬਗੈਰ ਬਣਾ ਲੈਣੇ ਆਪਾਂ ਛਿੱਲੇ ਬਗੈਰ ਨਹੀਂ ਹੋਗਾ ਛਿਲਕੇ ਦੇ ਵਿੱਚ ਉਹ ਬੜਾ ਮਜ਼ੇਦਾਰ ਤਾਂ ਬਣਦਾ ਹੀ ਫਿਰ ਚਲੋ ਦੋ ਛਿੱਲਾ ਦੋ ਦਾਲ ਦੇ ਰੱਖ ਲਾ दो छेलवा तो दो नाल दे रख ला चलो जी अब हम लोग मिलते हैं बताऊं छीलने के बाद लो जी बताऊं ਆਪਾਂ ਕੱਟ ਲਏ ਨੇ ਕੱਟ ਕੇ ਤੇ ਉਸ ਤੋਂ ਬਾਅਦ ਮਸਾਲਾ ਜਿਹੜਾ ਬਣਾ ਕੇ ਨਾ ਮੈਂ ਵਿੱਚ ਪਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਬਸ ਕਰਨ ਲੱਗੇ ਆ ਸ਼ੁਰੂ ਕੁਕਿੰਗ ਕਿਉਂਕਿ ਉਂਝ ਮੈਂ ਵਲੌਗ ਬਹੁਤ ਲੰਮਾ ਹੋ ਜਾਣਾ ਸੀਗਾ ਤੇ ਮੈਂ ਕਿਹਾ ਲੰਮਾ ਹੋ ਜਾਂਦਾ ਕੀ ਚੀਜ਼ ਆ ਕੈਮਰਾ ਮੈਨੂੰ ਕੈਮਰਾ ਤੂੰ ਇਹਨੂੰ ਕੀ ਕਰੇਗਾ ਆਲੋ ਫੜੋ ਚੱਲ ਘਿਓ ਜਿਹੜਾ ਬਾਬਾ ਜੀ ਘਿਓ ਜਿਹੜਾ ਨਾ ਮੈਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਹੈ ਤੇ ਮੈਂ 1 ਚਮਚਾ ਘਿਓ ਦਾ ਪਾਵਾਂਗਾ ਠੀਕ ਹੈ ਇਹ ਕੀ ਚਮਚਾ ਤੇ ਭਰਦਾ ਚਮਚਾ ਭਰਦਾ ਇਹ ਭਲਾ ਉਦਾਂ ਹੀ ਪਾ ਲਾ ਥੋੜਾ ਜਿਹਾ ਅੰਦਾਜ਼ੇ ਨਾਲ ਚਲੋ 1 ਚਮਚਾ ਘਿਓ ਦਾ ਪੈ ਗਿਆ ਤੁਸੀਂ ਇਹ ਮੇਰੇ ਵਾਲਾ ਚਮਚਾ ਨਹੀਂ ਪਾਉਣਾ ਲੈ ਚੁੱਲ੍ਹਾ ਤੇ ਮੈਂ ਬਾਲਿਆ ਨਹੀਂ ਬਹੁਤਾ ਪਾਤਾ ਮੈਨੂੰ ਲੱਗਦਾ ਓਏ ਤੁਹਾਨੂੰ ਲੱਗਦਾ ਪਿਆ ਇਹ ਉੱਤੋਂ ਜਿਹੜੀ ਤਰੀ ਲੱਥ ਆ ਵੇਖੀ ਤੂੰ ਹੁਣੇ ਨਮੂਨਾ ਵੇ ਕੀ ਕਰਦਾ ਪਿਆ ਤਰੀ ਲੱਥ ਜਾਂਦੀ ਹੁੰਦੀ ਇਹ ਮੈਨੂੰ ਹੁਣ ਪਹਿਲੇ ਇਹਦੇ ਚ ਆਪਾਂ ਭਿੰਨਣੀ ਹੈ ਮਿਰਚ ਠੀਕ ਹੈ ਮੈਂ ਬਾਬਾ ਜੀ AZB ਦਾ ਵਲੌਗ ਦੇਖਿਆ ਠੀਕ ਹੈ ਉਹਨੇ ਕਿਹਾ ਇਸ ਤਰ੍ਹਾਂ ਦੇ ਆਲੂ ਬਤਾਓ ਤੁਸੀਂ ਪਕਾਓਗੇ ਨਾ ਤੇਰੇ ਕੋ ਨਹੀਂ ਬਣਨੇ ਮੈਂ ਤੈਨੂੰ ਆਣੀ ਛੱਡ ਮੈਂ ਤੁਹਾਨੂੰ ਬਣਾ ਕੇ ਦੇਵਾਂਗਾ ਇਹ ਬਤਾਉ ਸੀ ਸਾਡੇ ਪੂਰੇ 4 ਅਦਦ ਬਤਾਉ ਉਹਨਾਂ ਨੇ ਕਿਹਾ 4 ਅਦਦ ਬਤਾਉ ਦੇ ਵਿੱਚ 2 ਚਮਚੇ ਲਾਲ ਮਿਰਚਾਂ ਤੇ ਜਿਹੜੀਆਂ ਨਾ 4 ਚਮਚੇ ਹਰੀ ਮਿਰਚਾਂ 4 ਚਮਚੇ ਹਰੀ ਮਿਰਚਾਂ ਪਾ ਲਈਆਂ 2 ਚਮਚੇ ਮੈਂ ਤੁਹਾਨੂੰ ਸਪਾਈਸੀ ਖਵਾਣਾ ਐਵੇਂ ਦਾ ਤੁਸੀਂ ਛੱਡ ਫੜਾ ਆ ਚੱਟਦੇ ਰਹਿ ਜਾਣਾ ਆਦਾ ਕੈਮਰਾ ਫੜ ਤੂੰ ਛੱਡ ਉਹ ਕੈਮਰਾ ਫੜ ਲੈ ਤੁਸੀਂ ਜਿੱਬਾ ਚੱਟਦੇ ਰਹਿ ਖਲੋ ਜੋ ਇਹ ਵੇਖੋ ਇਹ ਜਿਹੜਾ ਤੁੜਕਾ ਲੱਗ ਗਿਆ ਇਹਨੂੰ ਤੁੜਕਾ ਹੀ ਕਹਿੰਦੇ ਨੇ ਨਾ ਤੁੜਕਾ ਲੱਗਣਾ ਆਪਣਾ ਹੋਗਾ ਸ਼ੁਰੂ ਤੁੜਕਾ ਲੱਗਦਾ ਉਸ ਬਾਬਾ ਜੀ ਬਤਾਉਂ ਆਪਣੇ ਇਹ ਕੱਟੇ ਗਏ ਨੇ ਠੀਕ ਹੈ ਕੀ ਹੈ ਤੜਕਾ ਤੁੜਕਾ ਜੋ ਵੀ ਹੁੰਦਾ ਠੀਕ ਹੈ ਇਹ ਵੇਖੋ ਇਹ ਚਿੜਚਿੜ ਦੀ ਜਿਹੜੀ ਆਵਾਜ਼ ਆਏ ਰੋਟੀਆਂ ਵੀ ਮੈਂ ਪਕਾਵਾਂਗਾ ਆਟਾ ਗੁੱਡਾਂਗਾ ਅੱਜ ਗੁੱਡਾ ਪਿਆ ਕਿ ਨਹੀਂ ਇਹ ਗੱਲਾਂ ਨਾਲ ਹੀ ਸਾਰਾ ਕੁਝ ਪਰ ਹੁਣ ਮੈਂ ਤੂੰ ਯਾਰ ਓਏ ਕਿਉਂ ਸਵੇਰ ਤਾਂ ਮੈਨੂੰ ਬਾਹਰੋਂ ਕੰਮ ਵੀ ਨਹੀਂ ਕਰਨ ਦਿੱਤੇ ਤੇ ਹੁਣ ਮੈਂ ਪਕਾਉਣਾ ਚਲੋ ਕਹਿ ਦਿਆ ਕਿ ਇਹ 2 ਮਿਰਚਾਂ ਲਾਲ ਦੀਆਂ ਚਮਚੀਆਂ ਤੇ 2 ਚਮਚੀਆਂ ਹਰੀਆਂ ਮਿਰਚਾਂ ਤੂੰ ਮਾਰਨਾ ਵਾ ਉਹ ਨਹੀਂ ਮਾਰਦਾ ਨਹੀਂ ਮਾਰਦਾ ਟੈਨਸ਼ਨ ਨਾ ਲਓ ਤੁਸੀਂ ਜਦੋਂ ਪੱਕਣ ਦੇ ਇੱਕ ਵਾਰੀ ਹੱਡੀ ਵੇਖੋ ਧੂਏ ਨਿਕਲਣ ਲੱਗ ਗਏ ਕਿ ਨਹੀਂ ਹੈ ਇੱਕ ਵਾਰੀ ਮੈੜਾ ਮਿਰਚ ਮਸਾਲਾ ਭੁੰਨਿਆ ਨਾ ਮੈਂ ਅੱਗੇ ਤੁਹਾਨੂੰ ਕੰਟੀਨਿਊ ਕਰਕੇ ਵਹਾਣਾ ਅੱਗੇ ਦਾ ਕੰਮ ਕਰ ਮਸਾਲੇ ਹੋਣੇ ਪਾਣੇ ਕਿ ਬਾਅਦ ਚ ਪਾਣੇ ਇਹ ਕੰਮ ਸਾਰਾ ਇਹਦੇ ਕੋਲ ਤੁਸੀਂ ਆਪੇ ਯਾਬ ਪਾਇਆ ਨਾ ਮੈਨੂੰ ਤੁਸੀਂ ਆਪੇ ਯਾਬ ਪਾਇਆ ਨਾ ਝੋਲਾ ਨਾ ਮਾਰ ਝੋਲਾ ਨਹੀਂ ਮਾਰਦਾ ਉਹ ਇਨਸਾਨਾਂ ਨੇ ਖਾਣਾ ਜਾਨਵਰਾਂ ਨੇ ਨਹੀਂ ਖਾਣਾ ਨਹੀਂ ਝੋਲਾ ਨਹੀਂ ਮਾਰਦਾ ਝੋਲਾ ਨਹੀਂ ਮਾਰਦਾ ਮਾਂ ਜਿਹੜੀ ਅੱਗੇ ਬਿਮਾਰ ਸੀ ਤਾਂ ਮੈਂ ਨਹੀਂ ਮਾਰਨਾ ਚਾਹੁੰਦੀ ਤੇਰੇ ਹੱਥੋਂ
ਤੇ ਰੱਬ ਦੀ ਆਈ ਨਾ ਮਰਨਾ ਮੈਂ ਇਹ ਤੇਲ ਖਾ ਕੇ ਨਹੀਂ ਮਰਨਾ। ਸ਼ਾਬਾਸ਼ ਵੇਲਾ ਮੈਂ ਕਿਹੜਾ ਅੰਨ ਪਕਾਉਣੇ ਤੇ ਏਡੀ ਠਹਿਰ ਮੈਂ ਰੋਟੀ ਪਕਾਵਾਂਗਾ। ਤੂੰ ਰਹਿਣ ਮੈਨੂੰ ਪਤਾ ਅੱਛਾ ਇਹਦੇ ਦੱਸੋ ਪਾਣੀ ਕਿੰਨਾ ਪਾਣਾ ਹੁਣ ਥੋੜਾ ਥੋੜਾ ਕਰਨ ਲੱਗ ਗਿਆ। ਹਾਂ ਨਹੀਂ ਹੁਣ ਮੈਂ ਤੁਹਾਨੂੰ ਪਕਾ ਕੇ ਐਸਾ ਖਵਾਵਾਂਗਾ ਤਲਿਸ਼ਮੀ। ਚੱਲ ਬਰਾ ਇਧਰ ਹੋ ਮੇਰੇ ਕੋਲ ਆਵਾ ਕੋਈ ਕੋਈ ਨਹੀਂ ਜੀ ਐਡਾ ਬਿਮਾਰੀ ਪੈਣਾ ਹੋਣਾ ਆਰਾਮ ਜ਼ਿਆਦਾ ਚੱਲ ਦਫਾ ਹੋ ਪਰੇ। ਪਰੇ ਹੋ ਜਾ ਮੇਰੀ ਹੱਡੀ ਦੇ ਵਿੱਚ ਨਾ ਜਾਵੇ ਕੋਈ ਵੀ। ਉਹ ਤੂੰ ਅੱਗ ਨਿਕਲਦੀ ਹੈ ਇਹਦੇ ਤੇ ਭਾਂਬੜ ਨਿਕਲਦਾ ਪਿਆ। ਨਾ ਮੇਰਾ ਪੁੱਤ ਸ਼ਾਬਾਸ਼ ਆਖੇ ਲੱਗਿਆ ਕਰ ਇਹ ਤੇਰੇ ਕੰਮ ਦਾ ਨਹੀਂ ਹੈ ਕੰਮ। ਸ਼ੁਕਰ ਹੈ ਜਾਨ ਛੁੱਟੀ। ਬੋਕਾ ਫੇਰ ਲੈ ਕਰ ਵਾਹ ਉਧਰੋਂ ਨਿਕਲ ਕੇ ਬੋਕਾ ਵਾਲੇ ਪਾਸੇ ਆ ਗਿਆ। ਆਪਾਂ ਨਹੀਂ ਕਰਦੇ ਕੁਝ ਵੀ ਆਪਾਂ ਚੱਲੇ ਰੈਸਟੋਰੈਂਟ ਤੁਸੀਂ ਭੁੰਨ ਕੇ ਜੋ ਪਾ ਕੇ ਉਦੋਂ ਵਿਖਾ ਦੇਂਗੇ ਆਪਾਂ। ਹਾਂ ਜਿਹਦੇ ਉਦੋਂ ਤੱਕ ਤੁਹਾਡੇ ਕੋਲ ਸਾਲਾ ਨਹੀਂ ਪੱਕਿਆ ਹੁਣ ਨੂੰ ਮੈਂ ਲੱਗਿਆ ਹੁੰਦਾ ਨਾ ਹੁਣ ਨੂੰ ਤੇ ਹੁਣ ਮੈਂ ਕਹਿੰਦਾ ਇੱਥੇ ਧੂੜਾ ਨਿਕਲੇ ਹੋਣਾ ਸੀਗਾ। ਮੈਂ ਰੋਟੀਆਂ ਵੀ ਪਕਾ ਦੇਣਾ ਤੁਹਾਨੂੰ ਤੁਹਾਡੇ ਕੋਲ ਅਜੇ ਤੱਕ ਹਾਂਡੀ ਨਹੀਂ ਪੱਕੀ ਬਸ ਗੱਲਾਂ ਸੁਣ ਲਓ ਬੁੜੀਆਂ ਗੱਲਾਂ ਸੁਣ ਲਓ ਲੈ ਆਓ ਰੋਟੀ ਭੁੱਖ ਨਾਲ ਜਾਨ ਨਿਕਲਣ ਡਈ ਆ। ਹਰ ਸ਼ਾ ਖਿਲਾਰ ਕੇ ਇੱਕ ਝੋਲੇ ਮਾਰ ਕੇ ਅੱਖਾਂ ਨੂੰ ਮਿਰਚਾਂ ਲਵਾ ਕੇ ਮੁੜ ਕੇ ਹੱਥ ਧੋਂਦਾ ਫਿਰੇ। ਮੈਂ ਕਿਹਾ ਇਹਨੇ ਤਾਂ ਗੰਦ ਹੀ ਮਾਰਨਾ ਮੈਂ ਆਪੇ ਹੀ ਕਰ ਲਵਾਂ ਹੁਣ ਬਣਾ ਕੇ ਦੇਵਾਂਗੀ ਤੇ ਫੇਰ ਹੀ ਖਾਵੇਂਗਾ। ਹਜੇ ਤੱਕ ਹਾਂਡੀ ਕੱਚੀ ਤੇਰੇ ਤੇ ਰਹਿੰਦੀ ਤੇ ਤਾਂ ਫਿਰ ਵੀ ਗੈਸ ਵੀ ਚਲੀ ਜਾਣੀ ਸੀ। ਹਜੇ ਤੱਕ ਹਾਂਡੀ ਕੱਚੀ ਪਈ ਹੈ ਐਵੇਂ ਬਸ ਗੱਲਾਂ ਆਉਂਦੀਆਂ ਨੇ ਬੁੱਢੀਆਂ ਨੂੰ ਕਿ ਅਸੀਂ ਐ ਕਰ ਲੈਣੀ ਆ। ਮੈਂ 10 ਮਿੰਟਾਂ ਦੇ ਵਿੱਚ ਬਾਬਾ ਜੀ ਸਬਜ਼ੀ ਕੱਟ ਧੋ ਭਾਂਡੇ ਐ ਨਖੂਰ ਮਾਰ ਕੇ ਹਰ ਸ਼ੈ 5-7 ਚਮਚੇ ਘਿਓ ਦੇ ਪਾ ਕੇ ਹਾਂਡੀ ਚ ਭੋਨੀ ਵੀ ਲਾਤੀ ਸੀ। ਕਰ ਲਿਆ ਤੂੰ ਝੋਲਾ ਮਾਰ ਕੇ ਉਹ ਹਰ ਸ਼ੈ ਵਿੱਚੇ ਸਿੱਟ ਕੇ ਘਿਓ ਦਾ ਡਬਲਾ ਵਿੱਚ ਪਾ ਕੇ ਚਾਹ ਜੀ। ਤੇ ਤੁਹਾਡੀ ਗਲਤੀ ਹੈ ਜੀ ਤੁਸੀਂ ਚਮਚਾ ਮੋਰੀਆਂ ਦਾ ਨਾਂ ਰੱਖਿਆ ਕਰੋ ਹਾਂਡੀ ਦੇ ਵਾਸਤੇ। ਹੁਣ ਮੈਨੂੰ ਨਜ਼ਰ ਇਹੀ ਹੈ ਮੈਂ ਇਹੀ ਫੜ ਲਿਆ ਭਰੀਚਾ ਹੀ ਨਹੀਂ ਮੈਂ ਪਾਈ ਗਿਆ ਭਰੀਚਾ ਹੀ ਨਹੀਂ। ਮੈਂ ਕਿਹਾ ਚਮਚਾ ਭਰੀਚੇਗਾ ਤੇ ਪਾਵਾਂਗਾ। ਤੂੰ ਤੈਨੂੰ ਐਨਕਾਂ ਲੱਗਿਆ ਤੂੰ ਐਨਕ ਲਾਈ ਖੜਾ ਤੇ ਜਿਹੜਾ ਕਾਲੀ ਐਨਕ ਤੈਨੂੰ ਐਨਕ ਨਹੀਂ ਮੈਨੂੰ ਗੋਗਲ ਲੱਗੀ ਗੋਗਲ। ਚਮਚਾ ਵਾ ਤੇ ਉਹਦੇ ਵਿੱਚੋਂ ਮੈਂ ਕਿਵੇਂ ਘਿਓ ਪਾਉਣ ਡਿਆ। One hour later. ਲੋ ਜੀ ਇਹ ਆਪਣੇ ਆਲੂ ਬਤਾਉ ਪੱਕ ਗਏ ਨੇ ਰੋਟੀਆਂ ਵੀ ਪੱਕ ਗਏ ਬੇਬੇ ਨੇ ਪਾਤਾ ਵਿੱਚ ਗਰਮਾ ਗਰਮ ਮੱਖਣ ਉਹ ਠੰਡਾ ਮੱਖਣ ਤੇ ਮੈਂ ਟੇਸਟ ਕਰਦੇ ਨੂੰ ਵਲੌਗ ਦਾ ਭੁੱਲ ਗਿਆ ਚੇਤਾ ਬਾਬਾ ਜੀ ਭੁੱਖ ਹੀ ਨਹੀਂ ਜ਼ਿਆਦਾ ਲੱਗੀ ਖੜੀ ਸੀ। ਇਹ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਵਿਖਾਵਾਂ ਬਾਬਾ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੈਂ ਕਿ ਚੇਤਾ ਆ ਗਿਆ ਕੋਈ ਨਹੀਂ ਸੀ ਤੂੰ ਖਾਣਾ ਕੱਟਿਆ ਮੈਂ ਸੀ ਤਾਂ ਲੈਵਲ ਦਾ ਪੱਕਿਆ ਹਾਂ ਚੱਸ ਆ ਗਈ ਹੈ ਇਸ ਤਰ੍ਹਾਂ ਹੀ ਮਾਰਨਾ ਸੀ ਮੂੰਗਰਿਆਂ ਦਾ ਸਾਲਨ ਹੋਵੇ ਗਾਜਰਾਂ ਦਾ ਹੋਵੇ ਪਾਲਕ ਉੱਤੇ ਮੱਖਣ ਦਾ ਡਾਲਾ ਸੁੱਟਿਆ ਹੋਵੇ ਤੇ ਖਾਦਾ ਹੋਵੇ ਆਏ ਹਾਏ ਜਾਂ ਸਾਗ ਹੋਵੇ। ਹੁਣ ਮੈਂ ਤੈਨੂੰ ਇੱਕ ਗੱਲ ਮਜ਼ੇ ਦੀ ਦੱਸਾਂ ਹੁਣ ਦਿਨੋਂ ਦਿਨ ਜ਼ਿੰਦਗੀ ਹਨੇਰੇ ਵੱਲ ਜਾਣ ਡਈ ਆ। ਕਿਵੇਂ ਠੀਕ ਆ ਅੰਬਾਂ ਵੱਲੋਂ ਜਾਨ ਛੁੱਟਣ ਡਈ ਆ ਤੇ ਸਾਗ ਵੱਲ ਨੂੰ ਪੈਣ ਡਈ ਆ। ਆਏ ਸਾਗ ਹਨੇਰਾ ਹੀ ਆ ਕੇ ਮੈਂ ਸਾਗ ਨੂੰ ਇੰਨਾ ਕੁ ਮਿਸ ਕਰ ਰਿਹਾ ਨਾ ਛੱਡ ਕੇ ਲਾਂਦੇ ਉਸ ਫਰੈਸ਼ ਸਾਗ ਨੂੰ। ਜ਼ਿੰਦਗੀ 'ਚ ਹਨੇਰਾ ਹੋਣ ਜਲਦੀ ਆ ਜਾ ਸਾਗ ਜਲਦੀ ਆ ਜਾ ਯਾਰ ਮੈਂ ਬਹੁਤ ਮਿਸ ਕਰ ਰਿਹਾ ਬਹੁਤ ਯਾਦ ਕਰ ਰਿਹਾ ਮੈਂ ਤੈਨੂੰ। ਰੋਟੀ ਖਾ ਲਈ ਖਾਣਾ ਸ਼ਾਨਾ ਖਾ ਲਿਆ ਤੇ ਬਾਈਕ ਕੱਢ ਲਈ ਬਾਹਰ। ਹੁਣ ਤੁਹਾਡੇ ਭਰਾ ਨੂੰ ਹੋ ਰਹੀ ਸੀ ਚਾਹ ਬਹੁਤ ਜ਼ਿਆਦਾ ਤਲਬ ਤੇ ਜਿਹੜਾ ਹੈ ਨਾ ਆਪਣੇ ਘਰ ਦੁੱਧ ਕੋਈ ਨਹੀਂ ਸੀ ਹੁਣ ਪਹਿਲੇ ਚੱਲੀਏ ਜਾ ਕੇ ਜਿਹੜਾ ਦੁੱਧ ਲਿਆਈਏ ਨਾਲੇ ਦੋਸਤ ਸਾਹਿਬ ਆਏ ਬੈਠੇ ਨੇ ਉਹਨੂੰ ਜਾ ਕੇ ਮਿਲ ਲਈਏ ਥੋੜਾ ਜਿਹਾ ਤੇ ਉਹਨਾਂ ਨੂੰ ਵੀ ਟਾਈਮ ਦੇ ਲਈ ਕਿਉਂਕਿ ਅੱਜ ਫਰਾਈਡੇ ਦਾ। A few moments later. ਆ ਚਾਬੀ ਲੈ ਲੈ ਯਾਰ ਜਾਲੀ ਨੂੰ ਭਾਲਿਆ ਛੇਤੀ ਟਾਈਮ ਨਾਲ। ਉਹਨਾਂ ਘਰ ਕਿੱਥੇ ਹੈਗਾ? ਘਰ ਹੁੰਦਾ ਸਟੇਡੀਅਮ ਦੇ ਕੋਲ ਉੱਥੇ ਬੈਕ ਸਾਈਡ ਤੇ ਜਿੱਥੇ ਸਨੋਕਰ ਨਹੀਂ ਹੁੰਦਾ ਪਹਿਲੇ ਉਹਦਾ ਉੱਪਰਲਾ ਪੋਰਸ਼ਨ ਉਹਦੇ ਕੋਲ ਹੀ। ਅੱਛਾ ਪਿੱਛੇ ਹਾਂ ਪਿੱਛੇ ਚਾਹ ਨੂੰ ਭਾਗ ਲਿਆ। ਅਜੀਬ ਆਦਮੀ ਸੇ ਕਹਿੰਦਾ ਜਾਨ ਪਾ ਲਿਆ ਯਾਰ ਮੈਂ ਮਰੀਜ਼ ਆਦਮੀ ਹਾਂ। ਕਿੱਥੇ ਸਮਝ ਨਹੀਂ ਆਈ ਮੈਨੂੰ ਘਰ ਦੀ। ਸਟੇਡੀਅਮ ਵਾਲੀ ਉਹ ਜਿਹੜਾ ਰੋਡ ਹੈ ਨਾ ਗ੍ਰੀਨ ਸਿਟੀ ਦੇ ਬੈਕ ਤੇ ਜਿੱਥੇ ਥੱਲੇ ਉਹ ਹੁੰਦਾ ਸੀ ਉਹ ਯਾਰ ਗੇਂਦ ਡੰਡੇ ਵਾਲਾ ਕੀ ਕਹਿੰਦੇ ਸਨੋਕਰ ਐ ਤੇ ਐ ਪਿਆ ਤੇ ਘਰ ਜਾ ਭਾਗ ਲਿਆ ਜਾ ਸ਼ਾਬਾਸ਼ ਜਾ। ਆ ਫੌਜ ਸਾਹਿਬ ਤੁਸੀਂ ਜਾਓ ਯਾਰ ਮੇਰੀ ਗੱਲ ਸੁਣ ਫੌਜ ਸਾਹਿਬ ਤੁਸੀਂ ਜਾਓ ਸਮਾਨ ਇਹ ਦੇਖਾ ਬਗੈਰ ਦਾ ਆਦਮੀ ਜਾ ਤੂੰ ਆ ਪਾ ਲਿਆ ਲੈ ਇਹ ਤੇ ਹੈਗਾ ਬਗੈਰ ਤਾਂ ਉਹ ਵੇਲਾ ਹੁਣੇ ਹੀ ਕਿਤੇ ਬੱਚੀ ਦਾ ਫੋਨ ਆਵੇ ਇਹਨੇ ਉੱਡਦੇ ਨਹੀਂ ਜਾਣਾ ਉੱਡਦੇ ਕਾੜੇ ਫੋਨ ਤੋਂ ਬਾਅਦ ਫੋਨ ਯਾਰ ਮੇਰੀ ਗੱਲ ਇਹ ਜਿਹੜੀ ਤੂੰ ਸਟੇਡੀਅਮ ਦੇ ਕੋਲ ਤੂੰ ਦੱਸ ਰਿਹਾ ਨਾ ਹਾਂ। ਗ੍ਰੀਨ ਸਿਟੀ ਕੋਈ ਤੇ ਕੋਈ ਰੋਲਾ ਨਹੀਂ ਹੈ। ਗ੍ਰੀਨ ਸਿਟੀ ਪਿੱਛੇ ਹੈਗਾ। ਗ੍ਰੀਨ ਸਿਟੀ ਪਿੱਛੇ ਨਾਲ ਜਾ ਯਾਰ ਭਾਗ ਲਿਆ ਜਾ ਹਾਲਾ ਗੱਡੀ ਦੇ ਇਹ ਨਾ ਮੈਂ ਹੋਣਾ ਨਾ ਗੱਡੀ ਨੇ ਹੋਣਾ ਇੰਜੋਏ ਕਰ ਲੈ। ਤੁਹਾਡੀ ਮਿਹਰਬਾਨੀ ਮੈਂ ਮਸਾ ਮੰਜੇ ਤੋਂ ਉੱਠਿਆ ਮੈਨੂੰ ਲੰਮੇ ਪੈਣ ਦਾ ਕੋਈ ਸ਼ੌਕ ਨਹੀਂ ਹੈ ਮੈਂ ਚੱਲ ਜਾਣਾ ਮੈਂ ਲੈ ਜਾਣਾ ਮੇਰੇ ਕੋਲ ਏਸੀ ਚਲਾ ਕੇ ਜਾ ਊਫਰ ਚਲਾ ਕੇ ਜਾ ਇਹ ਜਿਹੜਾ ਏਸੀ ਹੈ ਨਾ ਐਸ ਏਸੀ ਤੋਂ ਬਾਅਦ ਕੋਈ ਏਸੀ ਨਹੀਂ ਫੁੱਲ ਗਾਣੇ ਚਲਾ ਕੇ ਜਾ ਆ ਬੋਤਲ ਲੈ बा ठीक है पड़ा। रिनाला की आन बान शान रिनाला की मशहूर शख्सियत क्या बात है डॉन ऑफ रिनाला किंग रिनाला किंग आए लाके जगह पाए ना जी इन्ना कुछ जोर हैगा क्या बात मैं क्या किते ना बाद तेनू हड्डियां ने अस्पताल जाना पवे जो खाना मेरे खा रही है करी अखा च की पाया बड़िया तलिशमी अखा लाल करके चमकन नहीं है चला या बस कर हुण चला मार्केट जी राव साहब ने फिर मैं डिलीवरी बॉय बनाता है देखो मैं भैन दी सीरी मिलने वास्ते आना इन्हां नूं बेली बन के ठीक है ते आउंदे मैनूं डिलीवरी बॉय बना दिंदे ने ठीक है अज लै भी जरी ना
ਸ਼ਹਿਰ ਦੀ ਮੇਨ ਸੁਸਾਇਟੀ 'ਚ ਲਿਆਏ ਨੇ, ਠੀਕ ਹੈ। ਇੱਥੇ ਤੁਹਾਡੇ ਭਰਾ ਦੀ ਇੱਜ਼ਤ ਆ, ਦੁਨੀਆ ਜਾਣ ਦੀ ਫੈਨ ਫੋਲੋਇੰਗ ਬੜੀ ਹੈ। ਤੇ ਕੱਲ ਨੂੰ ਕੋਈ ਫੈਨ ਨਿਕਲਿਆ ਮੇਰਾ, ਉਹਨੇ ਕਹਿਣਾ ਭਰਾ ਤੂੰ ਸਾਡੇ ਘਰੇ ਡਿਲੀਵਰੀ ਦੇ ਕੇ ਆਇਆ। ਇਹਨੂੰ ਕਿੰਨੀ ਸ਼ਰਮਿੰਦਗੀ ਨਮੋਸ਼ੀ ਹੈਗੀ। ਤੈਨੂੰ ਇਹ ਸ਼ਰਮ ਆਉਂਦੀ ਗੱਲ, ਦੇਵ ਦਿੰਦੀ ਗੱਲ ਕੀ ਹੋ ਗਿਆ ਦੋ ਦੇ ਲਾਗੋ ਕਹਿੰਦਾ ਕੀ ਹੋ ਗਿਆ, ਕਹਿੰਦਾ ਦੋਸਤੀ ਆ ਤੇ ਦੇਣੀ ਪੈਣੀ ਹੋਈ। ਅਸਲਾਮ ਵਾਲੇਕੁਮ ਮਾਂ ਜੀ, ਹੈਲੋ ਤੁਹਾਡਾ ਦੁੱਧ। ਮਾਜ਼ਰਤ 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 ਮਾਜ਼ਰਤ, ਮੈਂ ਪਹਿਲੇ ਸੌਰੀ ਕਰ ਲਿਆ ਕਿ ਲੋ ਜੀ ਮੈਂ ਘਰੋਂ ਨਿਕਲਿਆ ਸੀ 5 ਵਾਸਤੇ, 5 ਮਿੰਟ ਵਾਸਤੇ ਸਿਰਫ ਮੈਂ ਦੁੱਧ ਲੈਣ ਜਾਣਾ ਸੀਗਾ। ਸਵੇਰ ਵਾਸਤੇ ਦੁੱਧ ਨਹੀਂ ਸੀ ਆਇਆ, ਲੇਕਿਨ ਮੈਂ ਜਿਸ ਟਾਈਮ ਮੈਂ ਗਿਆ ਤੇ ਦੋਸਤ ਦੀ ਕਾਲ ਆ ਗਈ। ਅੱਜ ਫਰਾਈਡੇ ਸੀ, ਦੋਸਤ ਆ ਜਾਂਦੇ ਨੇ ਫਰਾਈਡੇ ਨੂੰ। ਤੇ ਫਿਰ ਬਸ ਜਿਹੜਾ ਹੈ ਨਾ ਥੋੜਾ ਜਿਹਾ ਟਾਈਮ ਲੱਗਦੇ ਮੈਨੂੰ ਬਸ ਕੋਈ ਜਿਹੜਾ ਹੈ ਨਾ 3 ਘੰਟੇ ਲੱਗ ਗਏ, 3 3.5 ਘੰਟੇ। तो एक बार चले थे। ਇੱਕ ਨਹੀਂ ਵੱਜਿਆ, 11 ਵਜੇ ਨੇ ਯਾਰ। 11 कितने बजे है? 11 ਵਜੇ ਮੈਂ 11:15 ਵਜੇ ਮੈਂ ਉੱਥੋਂ ਨਿਕਲਿਆ। 11 ਵਜੇ ਚੱਲੇ ਨੇ, ਕੀ ਟਾਈਮ ਹੋਇਆ ਦੱਸਿਆ ਜੀ ਜ਼ਰਾ। 11:59 ਹੋ ਗਏ ਨੇ, ਪੂਰੇ 12, ਸਿਰਫ 4 ਘੰਟੇ ਲੱਗੇ ਨੇ। ਤੇ ਲੋ ਜੀ ਅੱਜ ਦਾ ਜਿਹੜਾ ਆਪਾਂ ਖਾਣਾ ਛਾਣਾ ਹੋ ਗਿਆ, ਸਾਰੇ ਕੰਮ ਹੋ ਗਏ, ਠੀਕ ਹੈ। ਤੇ ਕੁਕਿੰਗ ਮੈਂ ਕਰ ਦਿੱਤੀ, ਰੋਟੀਆਂ ਪਕਾਤੀਆਂ, ਬੇਬੇ ਨੂੰ ਖਵਾਤੀ। ਬੇਬੇ ਕੋ ਪੁੱਛਦੇ ਹਾਂ ਹੁਣ ਜੀ ਰਿਸਪੌਂਸ ਦਵਾ ਤੁਹਾਨੂੰ ਕਿਵੇਂ ਦਾ ਲੱਗਿਆ ਟੇਸਟ। बहुत अच्छा सी। ਬਹੁਤ ਅੱਛਾ ਸੀ। ਲੋ ਜੀ ਅਗਰ ਤੁਹਾਨੂੰ ਮੇਰੇ ਗੰਦੇ ਮੁੰਦੇ ਤੇ ਵਲੌਗ ਅੱਛੇ ਲੱਗਦੇ ਨੇ, ਠੀਕ ਹੈ, ਪਿਆਰੇ ਲੱਗਦੇ ਨੇ, ਤੇ ਚੈਨਲ ਸਬਸਕ੍ਰਾਈਬ ਕਰ ਦਿਓ ਯਾਰ। ਤੁਹਾਡਾ ਕੁਝ ਨਹੀਂ ਜਾਂਦਾ, ਮੇਰਾ ਬੜਾ ਕੁਝ ਹੋ ਜਾਂਦਾ, ਠੀਕ ਹੈ। ਖੁਸ਼ੀ ਮਿਲਦੀ ਹੈ ਤੇ ਹੋਰ ਬਣਾਉਣ ਨੂੰ ਦਿਲ ਕਰਦਾ। ਤੇ ਵੀਡੀਓ ਅੱਛੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਇੱਕ ਪਿਆਰਾ ਜਿਹਾ ਕਮੈਂਟ ਦੇ ਦੇਣਾ ਤੁਸੀਂ ਬਸ, ਤਾਂ ਕਿ ਜਿਹੜਾ ਨਾ ਤੁਹਾਡੀ ਇੱਕ ਯਾਦ ਮੇਰੇ ਨਾਲ ਜੁੜ ਜਾਵੇ, ਕਿਉਂਕਿ ਤੁਸੀਂ ਮਿਨੀ ਫੈਮਿਲੀ ਦਾ ਹਿੱਸਾ ਜੇ। ਤੁਹਾਡੀ ਵਜ੍ਹਾ ਤੋਂ ਮਿਨੀ ਫੈਮਿਲੀ ਹੈ, ਠੀਕ ਹੈ। ਤੁਹਾਡੇ ਨਾਲ ਹੀ ਬਹਾਰਾਂ ਨੇ ਤੇ ਤੁਹਾਡੇ ਨਾਲ ਹੀ ਪਿਆਰ ਹੈ ਤੇ ਮੁਹੱਬਤ ਹੈ, ਠੀਕ ਹੈ। ਇਨਸ਼ਾਅੱਲਾ ਮਿਲਦੇ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼, ਬਾਏ ਬਾਏ, ਪਿਆਰੀ ਜੀ ਚੁੰਮੀ।